ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਤੁਹਾਡੀਆਂ ਲਿਖਤਾਂ ਨੇ ਵੱਖ-ਵੱਖ ਮੁੱਦਿਆਂ ਦੇ ਉੱਪਰ ਐਂਡ ਨਾਲ ਹੀ ਆਪਾਂ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹੋਗੇ? देखो ਅਸੀਂ ਜਿਵੇਂ ਪਹਿਲੇ ਸੈਗਮੈਂਟ 'ਚ ਵੀ ਕਿਹਾ, ਕੱਲ ਅਸੀਂ ਗੱਲਬਾਤ ਕਰਦੇ ਹਾਂ ਚੰਮ ਦੀਆਂ ਚਲਾਉਣ ਦੀ ਗੱਲ ਦੀ ਸ਼ੁਰੂਆਤ ਦੇ ਵਿੱਚ ਹੀ ਮੈਂ ਕਿਹਾ ਸੀ ਕਿ ਭਾਈ ਇੱਕ ਬਾਦਸ਼ਾਹ ਜਿਸ ਦੀ ਜਾਨ ਕਿਸੇ ਨੇ ਬਖਸ਼ੀ, ਕਿਸੇ ਨੇ ਸੇਵ ਕੀਤੀ, ਜਿਸ ਵੀ ਹਾਲਤ ਸੀ ਪਿਆਸ ਪਾਣੀ ਦਿੱਤਾ ਜਾਂ ਉਹਨੂੰ ਪਨਾਹ ਦਿੱਤੀ, ਤੇ ਉਹਨੇ ਜਿਹੜਾ ਜਵਾਬ ਦੇ ਵਿੱਚ ਜਦੋਂ ਉਹਨੂੰ ਕਿਹਾ ਵੀ ਕੁਛ ਮੰਗ ਤਾਂ ਉਹਨੇ ਕਿਹਾ ਵੀ ਇੱਕ ਦਿਨ ਦਾ ਰਾਜ, ਔਰ ਉਹਦੇ ਬਾਰੇ ਸੀ। ਔਰ ਉਹਦੇ 'ਚ ਸਾਡੇ ਬਹੁਤ ਹੀ ਪਿਆਰੇ ਵਿਊਅਰ ਔਰ ਜਿਨ੍ਹਾਂ ਦੀ ਲਫ਼ਜ਼ ਇੱਕ ਲਫ਼ਜ਼ 'ਚੋਂ ਹਿਊਮਿਲਿਟੀ ਝਲਕਦੀ ਹੈ। ਮੁਹੰਮਦ ਰਸ਼ੀਦ ਇਕਬਾਲ ਮੀਆਂ ਜੀ ਨੇ ਲਿਖਿਆ, ਸਾਨੂੰ ਕਰੈਕਟ ਕੀਤਾ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸੇ ਅਫਗਾਨਿਸਤਾਨ ਦੇ ਹਵਾਲੇ ਨਾਲ ਉਸ ਖਿੱਤੇ 'ਚ ਬੱਚਾ ਸਕਾ ਜਿਹਦੀ ਹਕੂਮਤ ਦੀ ਗੱਲ ਹੈ, ਤੇ ਉਹ ਵੀ ਮਾਸ਼ਕੀ ਪਰਿਵਾਰ, ਤਾਜ਼ਕ ਬੈਕਗਰਾਉਂਡ ਮਾਸ਼ਕੀ ਦੇ ਨਾਲ ਜੁੜਿਆ ਹੋਇਆ ਹੈ। ਇੱਧਰ ਇਸ ਕਿਸਮ ਦੀ ਜਿਹੜੀ ਗੱਲ ਹੈ ਉਹ ਮੁਹੰਮਦ ਤੁਗਲਕ ਦੇ ਨਾਲ ਵੀ ਜੁੜੀ ਹੋਈ ਹੈ। ਔਰ ਤੁਗਲਕ ਨੂੰ ਜਿਹੜਾ ਹੈ, ਕਿਉਂਕਿ ਜਦੋਂ ਚੰਮ ਦੀ ਚਲਾਣ ਦੀ ਗੱਲ ਹੁੰਦੀ ਹੈ, ਮੈਨੂੰ ਸਗੋਂ ਇਸ 'ਚੋਂ ਹੋਰ ਵੀ ਪੜ੍ਹਨ ਦਾ ਮੌਕਾ ਬਣਿਆ ਕਿ ਚਮੜੀ ਦੀ ਕਰੰਸੀ ਚਾਈਨਾ ਦੇ ਵਿੱਚ ਵੀ ਸ਼ੁਰੂ ਹੋਈ ਕਿ ਭਾਈ ਤੁਸੀਂ ਕਿਵੇਂ ਜਿਹੜਾ ਉਹ ਖਾਸ ਹੁੰਦਾ, ਜਿਵੇਂ ਹੁੰਡੀ ਸੀ, ਹੁੰਡੀ ਵੀ ਇਹੀ ਹੁੰਦੀ ਸੀ, ਲਿਖ ਦਿੱਤਾ ਹੈ ਕਿ ਇੰਨਾ ਇਹਨੂੰ ਦੇ ਦਿਓ ਤਾਂ ਇਵੇਂ ਚੱਲਦਾ ਸੀ, ਇਵੇਂ ਹੀ ਉਹਨਾਂ ਨੇ ਵੀ ਕ੍ਰੀਏਟ ਕੀਤਾ। ਸੋ ਹਮਾਯੂੰ ਦੇ ਹਵਾਲੇ ਨਾਲ ਵੀ ਇਹ ਗੱਲ ਹੁੰਦੀ ਹੈ ਕਿ ਹਮਾਯੂੰ ਦੀ ਜਾਨ ਕਿਸੇ ਨੇ ਬਚਾਈ ਔਰ ਉਹਨੂੰ ਵੀ ਕੀਤਾ। ਪਰ ਮੈਂ ਇਹਦੇ 'ਚ ਮੁਹੰਮਦ ਰਸ਼ੀਦ ਇਕਬਾਲ ਮੀਆਂ ਜੀ ਦੀ ਲਿਖਤ ਪੜ੍ਹਨਾ ਚਾਹੁੰਦਾ। ਉਹਨਾਂ ਨੇ ਕਿਹਾ ਕਿ ਅਸਲਾਮ ਅਲੈਕਮ, ਤੁਹਾਨੂੰ ਵੀ ਰਿਸਪੈਕਟਡ ਸਿਸਟਰ ਨੀਲਮ ਕੌਰ ਜੀ, to tell something to a knowledgeable person like you is like showing a lamp to the sun। ਇਹ ਤੁਹਾਡੀ ਆਪਣੀ ਵਡਿਆਈ ਹੈ, ਵਡਿੱਤਣ ਹੈ ਰਸ਼ੀਦ ਇਕਬਾਲ ਮੀਆਂ ਜੀ। But sometimes it happens that a learned person like you mixes two personalities in flow। You mentioned the name of Bacha Sakka while referring to Mashki in the September 9th program while it was Nizam Sakka। So ਇਹ ਉਹਨਾਂ ਨੇ ਕਰੈਕਟ ਕੀਤਾ ਹੈ। ਨਿਜ਼ਾਮ ਸਕਾ who saved the life of Mughal king Humayun, and Humayun was so grateful to him that he bestowed on him the power of royalty for 2 days। Gulbadan Begum writes in her book that the king ordered all his nobles to pay Sakka homage like a king deserves, whereas Bacha Sakka was king and Amir of Afghanistan from 17 January 1929 to 13th October 1929, nearly 8 months. His real name was Habibullah Kala Khani। I hope as a teacher you will forgive your student for this temerity। ਪਹਿਲੀ ਗੱਲ ਤਾਂ ਇਕਬਾਲ ਮੀਆਂ ਜੀ, ਤੁਸੀਂ ਸਟੂਡੈਂਟ ਜਾਂ ਅਸੀਂ ਟੀਚਰ ਨੇ, ਅਸੀਂ ਸਾਰੇ ਹੀ ਤਾਲਬੇ ਇਲਮ ਹਾਂ, ਅਸੀਂ ਇੱਕ ਦੂਜੇ ਤੋਂ ਸਿੱਖਦੇ ਹਾਂ। ਔਰ ਤੁਹਾਡੀ ਇਸ ਲਿਖਤ ਤੋਂ ਬਾਅਦ ਹੀ ਮੈਂ ਉਹਨੂੰ ਹੋਰ ਵੀ ਰਿਸਰਚ ਕੀਤਾ। ਔਰ ਜਿਵੇਂ ਐਨੀਮਲ ਹਾਈਡਸ ਜਿਹੜੀਆਂ ਨੇ ਉਹ ਕਿਵੇਂ ਐਨੀਮਲ ਹਾਈਡਸ ਹੈਵ ਬੀਨ ਯੂਟਿਲਾਈਜ਼ਡ ਬਾਈ ਹਿਊਮਨਸ ਬਾਈ ਸੈਵਰਲ ਡਿਫਰੈਂਟ ਥਿੰਗਸ ਐਟ all the way back to Paleolithic era। Leather craft was introduced in the Middle Ages and it quickly became a multi-purpose। ਆਮ ਲੈਦਰ ਜਿਹੜਾ ਐਜ਼ ਏ ਟ੍ਰੇਡ ਤਾਂ ਹੋਇਆ ਹੀ ਹੋਇਆ, ਪਰ ਇਹਦੇ ਨਾਲ ਨਾਲ ਜਿਹੜੀ ਡੀਅਰ ਸਕਿਨ ਲੈਦਰ ਹੈ, ਇਹ ਉਹਨਾਂ ਨੇ ਕਿਹਾ ਕਿ ਮੋਸਟ ਡਾਕੂਮੈਂਟੇਸ਼ਨ ਆਫ ਲੈਦਰ ਮਨੀ ਕਮਸ ਫਰੋਮ ਯੂਰਪ। ਕਿ ਈਵਨ ਅਸੀਂ ਇੱਧਰ ਚੰਮ ਦੀਆਂ ਚਲਾਣ ਦੀ ਗੱਲ ਕਰਦੇ ਹਾਂ, ਵੇਅਰ ਇਟ ਵਾਜ਼ ਯੂਜ਼ਡ ਐਜ਼ ਕਰੰਸੀ ਆਊਟ ਆਫ ਨੈਸੈਸਿਟੀ, ਉੱਥੇ ਵੀ ਇਹਨੂੰ ਐਜ਼ ਏ ਕਰੰਸੀ ਯੂਜ਼ ਕੀਤਾ ਗਿਆ ਹੈ। ਔਰ ਅੱਗੇ ਡੀਟੇਲ ਹੈ ਕਿ ਵੀ ਕਿਵੇਂ ਉਹਨਾਂ ਨੇ ਯੂਜ਼ਡ ਪੀਸਿਸ ਆਫ ਲੈਦਰ ਸਟੈਂਪਡ ਵਿਦ ਅ ਰਾਇਲ ਸੀਲ to pay his fleet when he exhausted his expenses। The troops would then be able to reimburse the pieces of leather once the fleet had returned to Venus। ਕਿ ਭਾਈ ਉਹਦੇ ਤੇ ਲਿਖ ਦਿੱਤਾ ਵੀ ਇੰਨਾ ਅਸੀਂ ਉਹ ਕਰਦੇ ਹਾਂ। ਫਿਰ ਉਹਨਾਂ ਨੇ 13th ਸੈਂਚੁਰੀ ਦਾ ਇਹ ਹਵਾਲੇ ਨਾਲ, ਜਿਵੇਂ ਮੁਹੰਮਦ ਬਿਨ ਤੁਗਲਕ, ਜਿਹਨੂੰ ਬੇਸ਼ੱਕ ਮੂਰਖ ਕਿਹਾ ਜਾਂਦਾ ਹੈ, ਲੇਕਿਨ ਮੈਂ ਜਦੋਂ ਉਹਦੇ ਬਾਕੀ ਵੀ ਦੇਖਦਾ, ਕਈ ਵਾਰੀ ਇਹ ਹੁੰਦਾ ਹੈ ਕਿ ਵੀ ਤੁਸੀਂ ਟਾਈਮ ਤੋਂ ਬਹੁਤ ਪਹਿਲਾਂ ਗੱਲ ਕਰਦੇ ਹੋ। ਉਹਨੇ ਜੋ ਕੀਤਾ, ਉਹਨੇ ਹੋਰ ਵੀ ਉਹਨੂੰ ਕਿਹਾ ਜਾਂਦਾ ਮੂਰਖਾਨਾ, ਪਰ ਇਹ ਵੀ ਉਹਨੇ ਕੀਤਾ। ਮੁਹੰਮਦ ਬਿਨ ਤੁਗਲਕ ਇੰਟਰੋਡਿਊਸਡ ਲੈਦਰ ਐਜ਼ ਏ ਫਾਰਮ ਆਫ ਕਰੰਸੀ ਔਨ ਏ ਮਾਸ ਸਕੇਲ ਇਨ ਇੰਡੀਆ। He was inspired by the paper money that had been used in China
as with his many other plans for currency exchange and substitution, it was a failure due to the facility to produce fakes, ਕਿਉਂਕਿ ਜੇ ਤੁਸੀਂ ਇਸ ਸਾਰੇ ਦੇ ਨਾਲ ਚਮੜੇ ਦਾ ਹੀ ਚਲਾਉਂਦੇ ਹੋ ਤਾਂ ਫੇਕ ਕਰੰਸੀ, ਹੁਣ ਈਵਨ ਪੇਪਰ ਕਰੰਸੀ ਵੀ ਕਿੰਨੀ ਫੇਕ ਬਣ ਜਾਂਦੀ ਹੈ, ਉਹਦੇ ਚਾਂਸਸ ਹੁੰਦੇ ਨੇ। ਸੋ ਅਸੀਂ ਮੁਹੰਮਦ ਰਸ਼ੀਦ ਇਕਬਾਲ ਮੀਆਂ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਸਾਨੂੰ ਉਹਨਾਂ ਨੇ ਇਧਰਲੇ ਉਧਰਲਾ ਨਿਜ਼ਾਮ ਸੱਕਾ ਔਰ ਅਫਗਾਨਿਸਤਾਨ ਵਾਲੇ 'ਚ ਡਿਫਰੈਂਸ ਵੀ ਦੱਸਿਆ, ਔਰ ਸਾਨੂੰ ਇਹ ਲੈਦਰ ਕਰੰਸੀ ਦੀ ਵੀ ਜਿਹੜੀ ਹੈ ਉਹ ਪੜ੍ਹਨ ਦੀ ਤੌਫੀਕ ਮਿਲੀ ਇਸ ਸਾਰੇ ਚੋਂ। ਇੱਕ ਲਿਖਤ ਸ਼ਾਹਿਦ ਮੀਰ ਜੀ ਦੀ ਆਈ ਹੈ ਮਿਸੀਸਾਗਾ ਟੋਰਾਂਟੋ ਤੋਂ, ਉਹਨਾਂ ਨੇ ਲਿਖਿਆ ਵੀ ਮਾਈ ਡੀਅਰੈਸਟ ਡਾਕਟਰ ਸਾਹਿਬ ਐਂਡ ਮਾਈ ਸਿਸਟਰ ਨੀਲਮ ਕੌਰ, ਅਸਲਾਮ ਅਲੈਕਮ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਈ ਐਮ ਸੌਰੀ ਫॉर ਮਾਈ ਲੌਂਗ ਐਬਸੈਂਸ ਬਟ ਆਈ ਹੈਵ ਬੀਨ ਵਾਚਿੰਗ ਆਲ ਯੂਰ ਪ੍ਰੋਗਰਾਮ। ਨਹੀਂ ਤੁਸੀਂ ਸ਼ਾਇਦ ਸਾਹਿਬ ਲਿਖ ਵੀ ਦਿਆ ਕਰੋ, ਸਾਨੂੰ ਇਹ ਹੁੰਦਾ ਵੀ ਪਤਾ ਨਹੀਂ ਨਾਰਾਜ਼ ਹੋ ਗਿਆ, ਪਤਾ ਨਹੀਂ ਸਭ ਠੀਕ ਠਾਕ ਹੈ, ਸੋ ਤੁਸੀਂ ਭਾਵੇਂ ਬਰੀਫ ਲਿਖ ਦਿਆ ਕਰੋ। I don't want to say much on what Modi is doing to its people, because Modi's Godi media is doing enough in that regards. Godi media in their commentary portray everything as some scenes from Bollywood movie, which has nothing to do in reality with regards to China. But what to say, probably people of India have become addicted to listening and believing in the stories like that. What I believe is that independence of Kashmir and Khalistan is a reality, and sir, I salute all your efforts to make people aware of Khalistan movement. Khalistan Zindabad। उन्होंने कहा जी बाकी जो मोदी मीडिया गोदी मीडिया कर रहे हैं, उन्होंने कहा भी शायद लोग भी यूज टू हो गए ने ये सुनने दे लई, पर जिहड़ी ज़मीनी हकीकत है और अल्टीमेट ट्रूथ है कि खालिस्तान और कश्मीर आज़ाद मुल्क बन गए। फिर उन्होंने कहा जी लाइटर साइड तो यह है कि वैन इन योर इंट्रोडक्शन वैन एवर यू से साडे TV84 दे प्यारे सियाणे ते सोहणे दर्शकां नूं, बिलीव मी आई इमीडिएटली गो एंड स्टैंड इन फ्रंट ऑफ मिरर for quite some time. Sir, thank you so much for calling me सोहना एंड सियाणा। नहीं शायद जी तुसी सोहणे भी हो सियाणे भी हो, पर मैं समझदा हां भी ये सुहप्पण और सियाणप ये रब दी बख्शिश हुंदी है, और जिथे ईमानदारी दे नाल असीं मन के तुरदे हैं कि भाई साडे नाल झूठे कूड़े फलाफेबाजी लफाफेबाजी वालियां ने नहीं तुरना, साडे नाल सच्चे ते सोहणियां नहीं तुरने, जिहड़े सोहणे रब दी हकूमत यकीन रखदे ने, जिहड़े सच नूं प्यार करदे ने। इसलिए साडे इस प्रोग्राम च आउण वाला दूसरे भी आंदे ने, वो भी नाल ट्रोल भी आंदे ने, उन्हां नूं भी रब जिहड़ा सुहप्पण और अकल दे, पर जे उन्हां दी ब्रैड बटरी दे चों है फिर तां असीं नहीं ना वो बंद कर, वो भी रब ने रखी हुई है कि उन्हां दी रोटी रोजी इस चों निकल रही है। सो मैं क्लोज करन तो पहलां जिहड़े रोजाना असीं दो श्लोक कबीर साहब दी बाणी दे विचारदे, अज भी दोनों ही इस पासे वाली इशारा करदे ने कि हकीकत दे विच जो भी दुनिया च आया है उन्हें अखीर वो नंगा आंदा है ते नंगा ही इत्थों तुर जांदा है। ते ये सारे साडे हीले वसीले जिन्ने साडे दौलत इकट्ठी करन दे होर मार मराइया इनजस्टिस करके अपने आप नूं मशहूर करना जां दौलतमंद बनना, ये सारे इत्थे ही रह जांदे ने, और आदर इन्हां करतूतां दे लई साडी जवाबदेही हुंदी है। और कबीर साहब फरमांदे ने कबीर इहो तन जाएगा सको तो लेहो बहोर, नांगे पांव ते गए जिनके लाख करोड़। कबीर साहब कहते हैं भी अल्टीमेटली इस बॉडी का इस तन का इस बदन का डिमाइस होएगा, इस तन ने चले जाना है। सको तो लेहो बहोर, जे तेरे च ताकत है तो रोक ले कि भी मैं नहीं मरना है, जो आया सो चल सी, सब कोई आई बारी है। ये सिर्फ वारी की गल है कि इनू आवाज़ पैंदी है ते वारी आपो अपनी है, कोई भी जिहड़ा वो रुक नहीं सकता, तो आवाज़ पै गई फिर हाज़री है ही है, फिर तो जाना ही जाना है। उन्हें कहा देख लै जे रोक सकदा है, पर एक गल याद रख, नांगे पाँव ते गए जिनके लाख करोड़, के जिहड़े लखां करोड़ां दे मालक सन, वड्डे वड्डे शाहूकार बिलियनर ट्रिलियनियर, अखीर जिन्हों गुरु साहब ने यह भी फरमाया, 10वें पातशाह दे बोल ने फरमान है कि भारी भुजान के भूप भली बिद न्यावत सीस
न जात बिचारे इते भय तो कहाँ पे भूपत अंत को नांगे ही पाए पधारे। कि माइटी किंग्स उन्हां दी किन्नी रियाया सी, किन्ने लोग उन्हां दे अगे सिर नवाउंदे सी, उन्हां दी गिणती नहीं हो सकदी। ਉਹ ਵੀ ਅਲਟੀਮੇਟਲੀ ਕਿੱਥੇ ਗਏ? ਨਾਂਗੇ ਹੀ ਪਾਏ ਪਤਾ, ਜਿਹਨੂੰ ਕਬੀਰ ਸਾਹਿਬ ਨੇ ਕਿਹਾ ਕਿ ਭਾਈ ਨੰਗੇ ਪੈਰੀ ਚਲੇ ਗਏ। ਉਹ ਬਾਦਸ਼ਾਹ ਵੀ ਨੰਗੇ ਪੈਰੀ ਜਾਂਦੇ ਨੇ। ਔਰ ਦੂਸਰਾ ਉਹਨਾਂ ਦਾ ਸ਼ਲੋਕ ਹੈ, ਕਬੀਰ ਇਹੋ ਤਨ ਜਾਏਗਾ ਕਵਨੇ ਮਾਰਗ ਲਾਏ, ਕਹਿ ਸੰਗਤ ਕਰ ਸਾਧ ਕੀ, ਕਹਿ ਹਰ ਕੇ ਗੁਣ ਗਾਏ। ਹੁਣ ਪਹਿਲੇ ਸ਼ਲੋਕ 'ਚ ਉਹਨਾਂ ਨੇ ਹਕੀਕਤ ਦੱਸੀ ਕਿ ਹਰ ਇੱਕ ਨੇ ਜਾਣਾ, ਫਿਰ ਦੂਸਰੇ 'ਚ ਡਬਲ ਰਿਮਾइंडर ਦਿੱਤਾ ਵੀ ਅਲਟੀਮੇਟਲੀ ਇਹਨੇ ਚਲੇ ਜਾਣਾ। ਕਬੀਰ ਇਹੋ ਤਨ ਜਾਏਗਾ, ਤੇ ਜੇ ਚਲੇ ਹੀ ਜਾਣਾ ਕਵਨੇ ਮਾਰਗ ਲਾਏ, ਇਹਨੂੰ ਕਿਸੇ ਚੱਜ ਦੇ ਪਾਸੇ ਲਾ, ਕਿਸੇ ਠੀਕ ਰਸਤੇ ਤੇ ਤੁਰ। ਤੇ ਦੋ ਰਸਤੇ ਜਿਹੜੇ ਉਹਨਾਂ ਨੇ ਕਿਹਾ ਵੀ ਦੋ ਹੀ ਨੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਇਹਨਾਂ 'ਚੋਂ ਤੁਸੀਂ ਅੱਗੋਂ ਕਿੰਨੇ ਹੋਰ ਕੱਢ ਸਕਦੇ ਹੋ। ਕਹਿ ਸੰਗਤ ਕਰ ਸਾਧ ਕੀ, ਕਹਿ ਹਰ ਕੇ ਗੁਣ ਗਾਏ। ਕਿ ਵੀ ਰੱਬ ਦੇ ਬੰਦਿਆਂ ਦੇ ਨਾਲ ਕੁਰਬਤ ਰੱਖਣਾ, ਰੱਬ ਦੇ ਬੰਦਿਆਂ ਦੇ ਨਾਲ ਸੰਗਤ ਕਰਨੀ, ਇਸ ਦੇ ਨਾਲ ਤੁਹਾਡੇ ਅੰਦਰ ਜਿਹੜੇ ਚੰਗੇ ਖਿਆਲ ਨੇ ਉਹ ਹੋਰ ਮਜ਼ਬੂਤ ਹੁੰਦੇ ਨੇ। ਜਦੋਂ ਤੁਸੀਂ ਦੁਰਮਤ ਵਾਲੇ ਜਿਹੜੀ ਮਾੜੀ ਬੁੱਧੀ ਲੋਕ ਨੇ ਉਹਨਾਂ ਦੇ ਨਾਲ ਬੈਠਦੇ ਹੋ, ਇਹ ਆਸ਼ਾ ਨਾਲ ਬੈਠੋਗੇ, ਸ਼ਰਾਬੀਆਂ ਦਾ ਸੰਗਤ ਕਰੋਗੇ ਸ਼ਰਾਬੀ ਹੋ ਜਾਓਗੇ ਇੱਕ ਦਿਨ। ਅਫੀਮੀਆਂ ਨਾਲ ਬੈਠੋਗੇ ਨਾ ਵੀ ਤੁਸੀਂ ਹੋ, ਇੱਕ ਦਿਨ ਅਫੀਮੀ ਹੋ ਜਾਓਗੇ। ਦੌਲਤਮੰਦਾਂ ਦੇ ਨਾਲ ਬੈਠੋਗੇ, ਆਪਣੇ 'ਚ ਅਹਿਸਾਸ ਹੋਏਗਾ ਯਾਰ ਮੈਂ ਤਾਂ ਕਿੰਨਾ ਗਰੀਬ ਹੈ, ਮੇਰੇ ਕੋਲ ਕੁਝ ਵੀ ਨਹੀਂ। ਉਹ ਤੁਹਾਨੂੰ ਐਸੀ ਦੌੜ 'ਚ ਪਾਉਣਗੇ ਜਿਹਦੇ 'ਚ ਤੁਸੀਂ ਕਦੇ ਪਹੁੰਚ ਨਹੀਂ ਸਕਦੇ ਹੋ ਕਿਸੇ ਵੀ ਨਤੀਜੇ ਤੇ। ਤੇ ਇੱਕ ਤਾਂ ਇਹ ਹੈ ਕਿ ਭਾਈ ਚੰਗੀ ਸੰਗਤ 'ਚ ਰਹੋਗੇ ਤਾਂ ਉਹਦੇ 'ਚ ਜਿਹੜੀ ਗੱਲ ਦ੍ਰਿੜ ਹੁੰਦੀ ਹੈ, ਮਜ਼ਬੂਤ ਹੁੰਦੀ ਹੈ, ਉਹ ਇਹੀ ਹੈ ਕਿ ਹਰ ਕੇ ਗੁਣ ਗਾਏ। ਉਸ ਰੱਬ ਦੇ ਜਿਸ ਰੱਬ ਨੇ ਪੈਦਾ ਕੀਤਾ ਹੈ, ਜਿਹੜਾ ਰੱਬ ਰਾਜ਼ਕ ਹੈ, ਪਾਲਕ ਹੈ, ਖਲਕਤ ਦਾ ਕੁੱਲ ਆਲਮ ਦਾ ਮਾਲਕ ਹੈ, ਸਾਡਾ ਸੋਹਣਾ ਪਿਆਰਾ ਰੱਬ ਵਾਹਿਗੁਰੂ ਅੱਲਾਹ ਤਾਲਾ, ਉਸ ਦੀ ਯਾਦ ਦੇ ਵਿੱਚ, ਉਸ ਦੀ ਕੁਰਬਤ ਦੇ ਵਿੱਚ ਔਰ ਉਸ ਦੀ ਖਲਕਤ ਦੀ ਸੇਵਾ ਦੇ ਵਿੱਚ, ਖਲਕਤ ਦੀ ਖਿਦਮਤ ਦੇ ਵਿੱਚ ਜ਼ਿੰਦਗੀ ਗੁਜ਼ਾਰਨੀ, ਇਹੀ ਇਸ ਜ਼ਿੰਦਗੀ ਦਾ ਸਫਲ ਹੋਣਾ ਹੈ, ਜ਼ਿੰਦਗੀ ਦਾ ਕਾਮਯਾਬ ਹੋਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। SOS ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।